व्यूअर्स वेलकम बैक इन अवर प्रोग्राम जी। डॉक्टर साहब इस तो इलावा इस हफ्ते ਦੀਆਂ ਅਹਿਮ ਘਟਨਾਵਾਂ ਡਾਕਟਰ ਸਾਹਿਬ ਕਿਹੜੀਆਂ ਨੇ? ਹਾਂਜੀ, ਇਸ ਹਫਤੇ ਜਿਹੜੀ ਖਾਸ ਤੌਰ ਤੇ ਜਦੋਂ ਅਸੀਂ ਰੇਡੀਓ ਪ੍ਰੋਗਰਾਮ ਐਤਵਾਰ ਕੀਤਾ ਤੇ ਉਸ ਦਿਨ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਸੀ ਜੀ। ਅਗਲੇ ਦਿਨ ਸਵੇਰੇ ਜਿਹੜੀ ਨਿਊਜ਼ ਦੇਖਣ ਚ ਆਈ ਕਿ ਉਸੇ ਦਿਨ ਸ਼ਹੀਦ ਭਗਤ ਸਿੰਘ ਦੀ ਛੋਟੀ ਭੈਣ ਜਿਹੜੇ ਕਿ ਲਗਭਗ 94-95 ਸਾਲ ਦੀ ਉਮਰ ਦੇ ਸਨ, ਉਹ ਟੋਰਾਂਟੋ ਦੇ ਵਿੱਚ ਚੜ੍ਹਾਈ ਕਰ ਗਏ। ਸਰਦਾਰਨੀ ਪ੍ਰਕਾਸ਼ ਕੌਰ, ਮੈਨੂੰ ਉਹਨਾਂ ਨਾਲ ਮਿਲਣ ਦਾ ਸਬਬ ਵੀ ਹੋਇਆ। ਖਾਸ ਤੌਰ 'ਤੇ ਐਡਮਿੰਟਨ ਦੇ ਵਿੱਚ ਇੱਕ ਟੂਰਨਾਮੈਂਟ ਸ਼ਹੀਦਾਂ ਦੇ ਨਾਂ 'ਤੇ ਹੁੰਦਾ ਹੈ, ਖਾਲਿਸਤਾਨ ਦੇ ਸ਼ਹੀਦਾਂ ਦੇ ਨਾਂ 'ਤੇ। ਸ਼ਾਇਦ 10-12 ਸਾਲ ਪਹਿਲਾਂ ਉਸ ਦਾ ਉਦਘਾਟਨ ਉਹਨਾਂ ਨੇ ਕੀਤਾ ਸੀ, ਉਦੋਂ ਉਹਨਾਂ ਦੇ ਦੀਦਾਰ ਵੀ ਹੋਏ ਜੀ। ਸ਼ਹੀਦ ਭਗਤ ਸਿੰਘ ਦਾ ਬਹੁਤ ਪਿਆਰ ਸੀ ਆਪਣੀ ਇਸ ਭੈਣ ਨਾਲ। ਇਹ ਛੋਟੀ ਸੀ। 1931 'ਚ ਸ਼ਹੀਦ ਭਗਤ ਸਿੰਘ ਨੇ ਜਿਹੜਾ ਫਾਂਸੀ ਦਾ ਰੱਸਾ ਚੁੰਮਿਆ। ਸੋ ਮੈਂ ਅੰਦਾਜ਼ਾ ਲਾਉਂਦਾ ਸੀ, ਮੈਂ ਕਿਹਾ ਜੇ ਉਹਨਾਂ ਦੀ 94-95 ਸਾਲ ਉਮਰ ਹੈ, ਜਿਵੇਂ ਮੀਡੀਆ 'ਚ ਇੱਕ ਥਾਂ 92 ਸੀ, ਇੱਕ ਥਾਂ 96 ਜਾਂ 95, ਅਤੇ ਉਦੋਂ 12-13 ਸਾਲ ਦੀ ਹੋਏਗੀ। ਪਰ ਭਗਤ ਸਿੰਘ ਦੀਆਂ ਚਿੱਠੀਆਂ ਦੇ ਵਿੱਚ ਜਿਹੜੀਆਂ ਉਹਨਾਂ ਨੇ ਆਪਣੇ ਘਰ ਨੂੰ ਲਿਖੀਆਂ, ਆਪਣੀ ਛੋਟੀ ਭੈਣ ਦਾ ਬਹੁਤ ਜ਼ਿਕਰ ਹੈ। ਬਹੁਤ ਪਿਆਰ ਕਰਦਾ ਸੀ ਆਪਣੀ ਭੈਣ ਨੂੰ ਜੀ। ਔਰ ਦੂਸਰਾ ਪੱਖ ਮੈਂ ਸਮਝਦਾ ਵੀ ਸਾਡੇ ਲਈ ਇਸ ਬੀਬੀ ਦਾ, ਸਰਦਾਰਨੀ ਪ੍ਰਕਾਸ਼ ਕੌਰ ਦਾ ਹੋਰ ਵੀ ਜਿਹੜਾ ਸਤਿਕਾਰ ਹੈ ਮਨਾਂ 'ਚ, ਕਿ ਸਮਾਂ ਪਾ ਕੇ ਭਗਤ ਸਿੰਘ ਹੋਰਾਂ ਦੇ ਭਰਾ ਜਾਂ ਹੋਰ ਵੀ ਕੁਛ ਪਰਿਵਾਰ ਦੇ ਮੈਂਬਰ, ਕੋਈ ਆਰੀਆ ਸਮਾਜ ਦੇ ਪ੍ਰਭਾਵ 'ਚ, ਕੋਈ ਭਾਰਤੀ ਜਨ ਸੰਘ, ਕੋਈ ਹਿੰਦੂਤਵੀ, ਕੋਈ ਕਿਤੇ ਚਲਾ ਗਿਆ। ਲੇਕਿਨ ਇਹ ਬੀਬੀ ਜਿਹੜੀ ਹੈ ਇਹ ਚੰਗੇ ਸਿੱਖ ਪਰਿਵਾਰ 'ਚ ਹੀ ਵਿਆਹੀ ਸੀ, ਅੰਮ੍ਰਿਤਧਾਰੀ, ਔਰ ਇਹ ਸਿੱਖੀ ਰਸਤੇ 'ਤੇ ਹੀ ਰਹੀ। ਔਰ ਜਿਹੜੀ ਦ੍ਰਿੜਤਾ, ਜਦੋਂ ਅਸੀਂ ਗੱਲ ਕਰਦੇ ਹਾਂ ਵਿਰਸਾ, ਕੌਣ ਵਿਰਸੇ ਦੇ ਨਾਲ ਜੁੜਿਆ ਹੁੰਦਾ ਹੈ, ਇਹਨਾਂ ਦਾ ਬੀਬੀ ਪ੍ਰਕਾਸ਼ ਕੌਰ ਦੀ ਜਿੱਥੇ ਬੇਟੀ ਵਿਆਹੀ ਹੈ ਉਹ ਹਰਭਜਨ ਸਿੰਘ ਢੱਟ ਨੇ, ਅੰਬਾਲਾ ਜੱਟਾਂ ਪਿੰਡ ਦੇ ਰਹਿਣ ਵਾਲੇ। ਔਰ ਜੁਝਾਰੂ ਲਹਿਰ ਦੇ ਦੌਰਾਨ ਇਹਨਾਂ ਦੇ ਸਨ ਇਨ ਲਾਅ ਦਾ ਭਰਾ ਕੁਲਜੀਤ ਸਿੰਘ ਢੱਟ, ਜਿਹੜਾ ਕਿ ਅੰਬਾਲਾ ਜੱਟਾਂ ਪਿੰਡ ਦਾ ਸਰਪੰਚ ਸੀ, ਉਹਨੂੰ ਕਿਵੇਂ ਦਸੂਏ ਦਾ ਉਸ ਵੇਲੇ ਦਾ ਇੰਸਪੈਕਟਰ ਜਾਂ DSP ਅਜੀਤ ਸੰਧੂ, ਜਿਹਨੇ ਬਾਅਦ 'ਚ ਜਸਵੰਤ ਸਿੰਘ ਖਾਲੜਾ ਨੂੰ ਵੀ ਮਾਰਿਆ ਔਰ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਤਰਨਤਾਰਨ 'ਚ ਜਦੋਂ ਉਹਨੂੰ ਪ੍ਰਮੋਸ਼ਨ ਦੇ ਕੇ ਦਸੂਏ ਤੋਂ ਹੀ ਭੇਜਿਆ ਸੀ, ਉਹਨੇ ਕੁਲਜੀਤ ਸਿੰਘ ਢੱਟ ਨੂੰ ਚੁੱਕ ਕੇ ਟੌਰਚਰ ਕਰਕੇ ਮਾਰ ਦਿੱਤਾ ਜੀ। ਔਰ ਜਿਸ ਦ੍ਰਿੜਤਾ ਦੇ ਨਾਲ ਸਰਦਾਰਨੀ ਪ੍ਰਕਾਸ਼ ਕੌਰ ਔਰ ਉਹਨਾਂ ਦਾ ਕੁਲਜੀਤ ਸਿੰਘ ਢੱਟ ਦੇ ਵੱਡੇ ਭਰਾ ਹਰਭਜਨ ਸਿੰਘ ਢੱਟ ਔਰ ਸਾਰਾ ਪਰਿਵਾਰ, ਉਹਨਾਂ ਦੇ ਪਰਿਵਾਰ ਦੇ ਇੱਕ ਬੀਬੀ ਭੈਣ ਨੂੰ ਮੈਨੂੰ ਪਿਛਲੇ ਦਿਨਾਂ 'ਚ ਫਰੀਮਾਉਂਟ ਮਿਲਣ ਦਾ ਮੌਕਾ ਮਿਲਿਆ, ਜਿੱਥੇ ਇਸ ਪੀਰੀਅਡ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਸੋ ਇਹਨਾਂ ਨੇ ਪੂਰੀ ਦ੍ਰਿੜਤਾ ਦੇ ਨਾਲ ਇਸ ਸਾਰੇ ਪੀਰੀਅਡ ਦੇ ਵਿੱਚ ਲਗਭਗ 25 ਸਾਲ ਅਦਾਲਤੀ ਲੜਾਈ ਲੜੀ ਔਰ ਅਖੀਰ ਉਹੀ ਨਿਕਲਣਾ ਸੀ ਕਿ ਐਵੇਂ ਜਿਹੜੇ ਲੋਅਰ ਲੈਵਲ ਦੇ ਨੇ 4-4, 5-5 ਸਾਲ ਦੀ ਸਜ਼ਾ। ਔਰ ਦੂਸਰਾ, ਸੋ 25 ਸਾਲ ਉਹਨਾਂ ਅਦਾਲਤਾਂ ਦੇ ਵਿੱਚ ਭਗਤ ਸਿੰਘ ਦੀ ਭੈਣ ਖੱਜਲ ਖੁਆਰ ਹੋਈ, ਜਿਸ ਭਗਤ ਸਿੰਘ ਨੇ ਕਦੇ ਇੱਕ ਉਸ ਇੰਡੀਆ ਦਾ ਡ੍ਰੀਮ ਦੇਖਿਆ ਸੀ ਕਿ ਜਿਹਦੇ 'ਚ ਸਾਰਿਆਂ ਦੇ ਹੱਕ ਮਹਿਫੂਜ਼ ਹੋਣਗੇ, ਜਿਹਦੇ 'ਚ ਕੋਈ ਐਕਸਪਲੋਇਟ ਨਹੀਂ ਕਿਸੇ ਨੂੰ ਕਰੇਗਾ, ਕੁੱਲੀ ਗੁੱਲੀ ਜੁੱਲੀ ਸਭ ਦੇ ਕੋਲ ਹੋਏਗੀ। ਲੇਕਿਨ ਇਹਦੇ ਬਾਵਜੂਦ ਸ਼ਾਇਦ ਭਗਤ ਸਿੰਘ ਨੇ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਹੋਏਗਾ ਕਿ ਜਿਸ ਮੁਲਕ ਦੇ ਲਈ ਉਹ ਭਰ ਜਵਾਨੀ ਦੇ ਵਿੱਚ ਆਪਣਾ ਆਪਾ ਜਿਹੜਾ ਉਹਦੇ ਸ਼ਬਦਾਂ ਨੂੰ, ਫਿਰ ਇਹਨਾਂ ਦੀਆਂ ਫਿਲਮਾਂ ਨੇ ਜਿਹੜੀਆਂ ਭਗਤ ਸਿੰਘ 'ਤੇ ਬਣੀਆਂ, ਕਿ ਜੇ ਉਹਦੇ ਕੇਸ ਵੀ ਕਤਲ ਹੁੰਦੇ ਨੇ ਤਾਂ ਉਹਦਾ ਦੋਸਤ ਪੁੱਛਦਾ ਹੈ ਕਿ ਜੀ ਭਗਤ ਸਿੰਘ ਤੁਮਾਰੇ ਕੇਸ ਕਹਾਂ ਗਏ, ਤੇ ਉਹਨਾਂ ਦਾ ਜਿਹੜਾ ਐਕਟਰ ਬਣਾਇਆ ਹੋਇਆ ਉਹ ਕਰ ਰਿਹਾ ਜੀ ਭਾਰਤ ਮਾਤਾ ਕੀ ਚਰਣੋਂ ਮੇ ਅਰਪਣ ਕਰਦੀ। ਹੁਣ ਇੱਕ ਪਾਸੇ ਉਹ ਇਹ ਦੱਸਣਾ ਚਾਹੁੰਦੇ ਨੇ ਕਿ ਈਵਨ ਧਰਮ ਜਾਂ ਸਿੱਖੀ ਜਿਹੜੀ ਹੈ ਉਹ ਕੋਈ ਅਹਿਮੀਅਤ ਨਹੀਂ ਰੱਖਦੀ। ਜੇ ਭਾਰਤ ਮਾਤਾ ਆ ਗਈ ਤੇ ਫਿਰ ਉਹ ਭਾਰਤ ਮਾਤਾ ਦੇ ਸਾਹਮਣੇ ਤੁਸੀਂ ਜਿਹੜਾ ਆਪਣਾ ਧਰਮ ਵੀ ਛੱਡ ਦਿੰਦੇ ਹੋ। ਲੇਕਿਨ ਕਿਸ ਹੱਦ ਤੱਕ ਇਸ ਅਖੌਤੀ ਆਜ਼ਾਦ ਭਾਰਤ ਦੇ ਵਿੱਚ ਜ਼ਲਾਲਤ ਹੋਈ, ਔਰ ਈਵਨ ਭਗਤ ਸਿੰਘ ਦੀ ਭੈਣ ਵੀ ਜਿਹੜੀ ਹੈ ਉਸ ਤੋਂ ਸਪੇਅਰ ਨਹੀਂ ਹੋਈ। ਸੋ ਅਸੀਂ ਸਮਝਦੇ ਹਾਂ ਵੀ ਇਸ ਗੱਲ ਨੇ ਉਹਨਾਂ ਦਾ, ਬੀਬੀ ਜੀ ਦਾ ਸਤਿਕਾਰ ਹੋਰ ਵੀ ਵਧਾਇਆ ਸਿੱਖ ਹਲਕਿਆਂ 'ਚ, ਆਜ਼ਾਦੀ ਪਸੰਦ ਹਲਕਿਆਂ 'ਚ। ਔਰ ਮੈਨੂੰ ਯਾਦ ਹੈ ਵੀ ਜਿੰਦਾ ਸੁੱਖੇ ਨੇ ਇਹ ਗੱਲ ਲਿਖੀ ਸੀ ਕੁਲਦੀਪ ਨਈਅਰ ਨੂੰ ਕਿ ਤੂੰ ਕਿਤਾਬਾਂ ਵੇਚਣ ਨੂੰ ਤਾਂ ਭਗਤ ਸਿੰਘ ਨੂੰ ਸ਼ਹੀਦ ਬਣਾਇਆ ਹੈ, ਸਾਨੂੰ ਤੂੰ ਆਤੰਕਵਾਦੀ ਬਣਾਇਆ, ਪਹਿਲਾਂ ਤੂੰ ਸਾਡੇ ਨਾਲ ਗੱਲ ਤਾਂ ਕਰ ਜੀ ਕਿ ਉਹਨਾਂ ਦਾ ਆਸ਼ਾ ਔਰ ਸਾਡਾ, ਅਸੀਂ ਰਸਤਾ ਸਾਡਾ ਕਿਵੇਂ ਵੱਖਰਾ ਹੈ, ਅਸੀਂ ਇੱਕੋ ਹੀ ਰਸਤੇ ਦੇ ਪਾਂਧੀ ਹਾਂ। ਉਹਨੇ ਤਾਂ ਕੀ ਜਵਾਬ ਦੇਣਾ ਸੀ, ਪਰ ਮੈਂ ਅਕਸਰ ਇਹ ਕੋਟ ਕਰਦਾ ਕਿ ਜੇ 1920 'ਚ ਜਿੰਦਾ ਸੁੱਖਾ ਹੁੰਦੇ ਤੇ ਉਹਨਾਂ ਨੇ ਭਗਤ ਸਿੰਘ ਦੇ ਸਾਥੀ ਹੋਣਾ ਸੀ, ਤੇ ਜੇ 1980 'ਚ ਭਗਤ ਸਿੰਘ ਹੁੰਦਾ
ਤੇ ਉਹਨੇ ਜਿੰਦੇ ਸੁੱਖੇ ਦਾ ਸਾਥੀ ਹੋਣਾ ਸੀ। ਸੋ ਉਹਨਾਂ ਦੀ ਬੀਬੀ ਪ੍ਰਕਾਸ਼ ਕੌਰ, ਉਹਨਾਂ ਨੂੰ ਅਸੀਂ ਸ਼ਰਧਾ ਔਰ ਅਕੀਦਤ ਦੇ ਫੁੱਲ ਭੇਟ ਕਰਦੇ ਹਾਂ ਜੀ। ਉਹਨਾਂ ਦੀ ਅੰਤਮ ਅਰਦਾਸ ਔਰ ਸੰਸਕਾਰ ਟੋਰਾਂਟੋ 'ਚ ਹੀ ਹੈ। ਉਸ ਬਾਰੇ ਅੱਜ ਮੈਂ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਤੇ ਵੀ ਆਪਣਾ ਦਿੱਤੀ ਹੈ ਟ੍ਰਿਬਿਊਟ। ਦੂਸਰੀ ਜਿਹੜੀ ਗੱਲ ਜਿਹੜੀ ਜਿੱਥੇ ਅਸੀਂ ਅਦਾਲਤੀ ਸਿਸਟਮ ਦਾ ਇਹ ਸਾਰਾ ਡਰਾਮਾ ਔਰ ਇਨਜਸਟਿਸ ਇਹ ਦੇਖਦੇ ਹਾਂ, ਉਹਨਾਂ 'ਚ ਭਾਈ ਕੁਲਬੀਰ ਸਿੰਘ ਬੜਾ ਪਿੰਡ ਜਿਹੜੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਪ੍ਰਧਾਨ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣੇ ਚੁਣ ਕੇ, ਉਹਨਾਂ ਨੂੰ ਕਿਵੇਂ ਸਤੰਬਰ 2012 ਦੇ ਵਿੱਚ ਰਾਤ ਸੁੱਤਿਆਂ ਪਿਆਂ ਘਰੋਂ ਪੁਲਿਸ ਨੇ ਰੇਡ ਕਰਕੇ ਉਹਨਾਂ ਦੀ ਵਾਈਫ ਨੂੰ ਜ਼ਲੀਲ ਕੀਤਾ, ਉਹਨਾਂ ਨੂੰ ਲੈ ਗਏ, ਹਥਿਆਰ ਪਾਏ ਗਏ, ਘਰ ਦੇ ਵਿਹੜੇ ਨੂੰ ਪੁੱਟ ਕੇ ਕਿਹਾ ਗਿਆ ਜੀ ਆਹ ਇੱਥੋਂ ਨਿਕਲਿਆ ਉੱਥੋਂ ਨਿਕਲਿਆ, ਲਿਜਾ ਕੇ ਉਹਨਾਂ ਨੂੰ ਫਿਜ਼ੀਕਲੀ ਟੌਰਚਰ ਕੀਤਾ, ਬਿਲਕੁਲ ਉਹਨਾਂ ਦੇ ਕੱਪੜੇ ਲਾਹ ਕੇ, ਔਰ ਇਸ ਕਦਰ ਟੌਰਚਰ ਕਈ ਦਿਨ ਉਹ ਕਰਦੇ ਰਹੇ, ਮੈਂਟਲ ਟੌਰਚਰ ਕੀਤਾ। ਔਰ ਕੇਸ ਜਿਹੜੇ ਨੇ ਇੱਕ ਤੋਂ ਬਾਅਦ ਇੱਕ ਇੱਥੋਂ ਤੱਕ ਕਿ ਵੀ ਜਲੰਧਰ ਦੇ ਵਿੱਚ ਉਹਨਾਂ ਦੀ ਜ਼ਮਾਨਤ ਨਹੀਂ ਸੀ ਹੋਣ ਦੇ ਰਹੇ, ਫਿਰ ਹਾਈ ਕੋਰਟ ਦੇ ਵਿੱਚ ਪਾਈ ਹੋਈ ਸੀ ਵੀ ਜ਼ਮਾਨਤ ਹੋਏ। ਇੱਧਰ ਜਦੋਂ ਜ਼ਮਾਨਤ ਦੀ ਅਰਜ਼ੀ ਜਿਹੜੀ ਹੈ, ਕਿਉਂਕਿ ਹਾਈ ਕੋਰਟ 'ਚ ਵੀ 1 ਸਾਲ ਤੱਕ ਤਾਂ ਕੋਈ ਸੁਣਵਾਈ ਨਹੀਂ ਹੁੰਦੀ, ਜਦੋਂ ਉੱਧਰ ਹੋਇਆ ਕਿ ਜੀ ਹੋਏ, ਫਿਰ ਇੱਧਰ ਇਹਨਾਂ ਨੇ ਕੁਇਕਲੀ ਚਲਾ ਦਿੱਤਾ। ਔਰ ਇਹ ਸੀ ਕਿ ਵੀ ਇਹ ਕੋਈ ਨਾ ਕੋਈ ਫਰਦਰ ਜਿਹੜੀ ਉਹਨਾਂ ਨੂੰ ਸਜ਼ਾ ਦੇਣਗੇ। ਪਰ ਮੈਂ ਸਮਝਦਾ ਵੀ ਇਹ ਗੱਲ ਚਮਤਕਾਰੀ ਹੋਈ ਹੈ ਕਿ ਐਡੀਸ਼ਨਲ ਸੈਸ਼ਨ ਜੱਜ ਜਲੰਧਰ ਦੇ ਮਨਦੀਪ ਸਿੰਘ ਢਿੱਲੋਂ ਨੇ 2 ਦਿਨ ਪਹਿਲਾਂ ਹੀ ਜਿਹੜਾ ਫੈਸਲਾ ਸੁਣਾਉਂਦੇ ਆ ਕੁਲਬੀਰ ਸਿੰਘ ਬੜਾ ਪਿੰਡ ਦੀ ਰਿਹਾਈ ਦਾ ਆਰਡਰ ਦਿੱਤਾ ਹੈ, ਕੇਸ ਖਤਮ ਕੀਤਾ ਹੈ ਜੀ, ਔਰ ਉਹਨਾਂ ਨੂੰ ਨਾਭਾ ਜੇਲ੍ਹ ਤੋਂ ਫੌਰਨ ਜਿਹੜਾ ਉਹ ਰਿਹਾ ਕੀਤਾ ਗਿਆ। ਸੋ ਇਹ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਇੱਕ ਉਹ ਐਕਟਿਵਿਸਟ ਜਿਨ੍ਹਾਂ ਨੇ 10-11 ਸਾਲ ਇੱਥੇ ਗੁਜ਼ਾਰੇ ਅਮਰੀਕਾ 'ਚ, ਪਹਿਲਾਂ ਝੂਠੇ ਕੇਸ ਬਣਾਏ, ਐਕਸਟਰਾਡਾਈਟ ਕਰਕੇ ਲਗੇ, ਕੇਸ ਝੂਠੇ ਸੀ, ਖੱਜਲ ਖੁਆਰੀ ਹੈ, 3-4 ਸਾਲ ਉੱਥੇ ਜੇਲ੍ਹ 'ਚ ਰਹੇ, ਪਰ ਉਹ ਬਾਹਰ ਆਏ। ਉਹਨਾਂ ਨੇ ਆਪਣੀ ਪੋਪੂਲੈਰਿਟੀ ਨਾਲ ਜਦੋਂ ਸ਼੍ਰੋਮਣੀ ਕਮੇਟੀ ਦੀ ਮੈਂਬਰੀ ਵੀ ਜਿੱਤੀ, ਚੋਣਾਂ ਜਿੱਤੀਆਂ, ਤੇ ਫਿਰ ਵਕਤ ਪਿਆ ਸੁਖਬੀਰ ਬਾਦਲ ਨੂੰ, ਸੁਮੇਧ ਸੈਣੀ ਨੂੰ, ਇਹਨਾਂ ਦੀਆਂ ਏਜੰਸੀਆਂ ਨੂੰ ਕਿ ਇਹ ਤਾਂ ਕੱਲ੍ਹ ਨੂੰ ਇਹ ਧਿਰ ਅੱਗੇ ਨਿਕਲੇਗੀ। ਸੋ ਉਹਨਾਂ ਨੇ ਜਿਸ ਤਰੀਕੇ ਨਾਲ ਭਾਈ ਦਲਜੀਤ ਸਿੰਘ ਬਿੱਟੂ ਪੰਚ ਪ੍ਰਧਾਨੀ, ਉਹਨਾਂ ਨੂੰ ਜਿਹੜਾ ਉਹਨਾਂ ਨੇ ਜ਼ਲੀਲ ਕੀਤਾ, ਅੰਦਰ ਜਿਹੜਾ ਰੱਖਿਆ, ਉਹ ਵੀ ਬਾਹਰ ਆਏ, ਕੇਸ ਤਾਂ ਝੂਠੇ ਸੀ। ਔਰ ਲਗਭਗ 2 ਸਾਲ ਬਾਅਦ ਭਾਈ ਕੁਲਬੀਰ ਸਿੰਘ ਬੜਾ ਪਿੰਡ ਜਿਹੜੇ ਨੇ ਉਹ ਬਾਹਰ ਆਏ ਨੇ। ਅਸੀਂ ਉਹਨਾਂ ਦੇ ਨਾਲ ਅੱਜ ਹੀ ਸਵੇਰੇ ਗੱਲਬਾਤ ਵੀ ਕੀਤੀ ਹੈ। ਕੱਲ੍ਹ ਸ਼ਾਮ ਨੂੰ ਸਾਡੇ TV 84 ਨਿਊਜ਼ ਪ੍ਰੋਗਰਾਮ 14 ਘੰਟਾ ਦਰਸ਼ਕਾਂ ਦੇ ਰੂਬਰੂ ਹੋਣਗੇ। ਅੱਜ ਦੇ ਵੀ TV 84 ਨਿਊਜ਼ ਭਾਈ ਹਰਪਾਲ ਸਿੰਘ ਚੀਮਾ ਜਿਹੜੇ ਕਿ ਉਹਨਾਂ ਦੀ ਗੈਰ ਹਾਜ਼ਰੀ 'ਚ ਐਕਟਿੰਗ ਪ੍ਰਧਾਨ ਰਹੇ, ਔਰ ਉਹਨਾਂ ਨੇ 2 ਸਾਲ ਪਾਰਟੀ ਨੂੰ ਵੀ ਅਲਾਈਵ ਰੱਖਿਆ ਅੱਡ-ਅੱਡ ਮੁੱਦਿਆਂ ਦੇ ਉੱਤੇ, ਭਾਵੇਂ ਭਾਈ ਗੁਰਬਖਸ਼ ਸਿੰਘ ਦੇ ਵਰਤ ਦਾ ਮੁੱਦਾ ਸੀ ਜਾਂ ਸੌਦਾ ਸਾਧ ਦੇ ਖਿਲਾਫ, ਔਰ ਦੂਸਰਾ ਸੀ ਉਹਨਾਂ ਨੇ ਝੰਡਾ ਬੁਲੰਦ ਰੱਖਿਆ ਜੀ। ਸੋ ਅਸੀਂ ਇਸ ਗੱਲ ਦੇ ਉੱਤੇ ਤਸੱਲੀ ਔਰ ਖੁਸ਼ੀ ਦਾ ਇਜ਼ਹਾਰ ਕਰਦੇ ਕਿ ਭਾਈ ਕੁਲਬੀਰ ਸਿੰਘ ਬੜਾ ਪਿੰਡ ਅੱਜ ਆਜ਼ਾਦ ਫਿਜ਼ਾ 'ਚ ਨੇ। ਪਰ ਕੱਲ੍ਹ ਨੂੰ ਉਹਨਾਂ ਨੂੰ ਦੁਬਾਰਾ ਕਿਸੇ ਝੂਠੇ ਕੇਸ ਨਹੀਂ ਪਾ ਕੇ ਨਹੀਂ ਫੜਿਆ ਜਾਏਗਾ, ਇਸ ਦੀ ਗਾਰੰਟੀ ਕੋਈ ਵੀ ਨਹੀਂ ਦੇ ਸਕਦਾ। ਪਰ ਇਹ ਗੱਲ ਸਾਬਤ ਕਰਦੀ ਹੈ ਕਿ ਕਿਵੇਂ ਪੰਜਾਬ ਪੁਲਿਸ ਜੇ ਕੁਲਜੀਤ ਸਿੰਘ ਢੱਟ ਨੂੰ ਝੂਠੇ ਪੁਲਿਸ ਮੁਕਾਬਲੇ 'ਚ ਮਾਰ ਕੇ 25 ਸਾਲ ਬਾਅਦ ਇਨਸਾਫ ਨਹੀਂ ਹੈ, ਤੇ ਇੱਧਰ ਜਿਹੜੇ ਅੱਜ ਦੇ ਨੌਜਵਾਨ ਨੇ ਉਹਨਾਂ ਨੂੰ ਕਿਵੇਂ ਪਿਛਲੇ 2 ਦਹਾਕਿਆਂ ਤੋਂ ਝੂਠੇ ਪੁਲਿਸ ਮੁਕਾਬਲਿਆਂ 'ਚ ਵੀ ਮਾਰਿਆ, ਔਰ ਕਿਵੇਂ ਜਿਹੜਾ ਫਿਰ ਖੱਜਲ ਖੁਆਰੀ 2 ਸਾਲ ਝੂਠੇ ਕੇਸ ਜਿਹੜਾ ਉਹ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖ ਕੇ ਟੌਰਚਰ ਕੀਤਾ ਗਿਆ। ਸੋ ਇਹ ਕਹਾਣੀ ਸੁਮੇਧ ਸੈਣੀ ਦੇ ਬਹਾਦਰ ਸਿਪਾਹੀਆਂ ਦੀ ਹੈ ਜਿਹੜੇ ਝੂਠੇ ਕੇਸ ਬਣਾਉਣ ਔਰ ਝੂਠੇ ਪੁਲਿਸ ਮੁਕਾਬਲਿਆਂ 'ਚ ਜਿਹੜਾ ਇੱਕ ਹੁਣ ਪਿਛਲੇ ਦਿਨਾਂ 'ਚ ਵੀ ਮੁਕਾਬਲਾ ਬਣਾਇਆ ਉਹਦਾ ਵੀ ਅਸੀਂ ਜ਼ਿਕਰ ਕਰਾਂਗੇ, ਉਸ ਦੇ ਵਿੱਚ ਇਹ ਮੁਹਾਰਤ ਰੱਖਦੇ ਨੇ। ਸੋ ਇਹ ਉਹ ਪੰਜਾਬ ਹੈ ਜਿਹਨੂੰ ਇਹ ਕੈਲੀਫੋਰਨੀਆ ਸੁਖਬੀਰ ਬਾਦਲ ਪਿਓ ਪੁੱਤਰ ਬਣਾਉਣਾ ਚਾਹੁੰਦੇ ਨੇ, ਜਿਹੜੇ ਪੰਜਾਬ ਦੀ ਤਰੱਕੀ ਦੇ ਸੋਹਲੇ ਗਾਏ ਜਾਂਦੇ ਨੇ, ਜਿਸ ਬਾਰੇ ਇਹ ਕਹਿੰਦੇ ਨੇ ਕਿ ਜੀ ਪੰਜਾਬ ਇਜ਼ ਦਾ ਮੋਸਟ ਪੀਸਫੁਲ ਸਟੇਟ ਐਮੰਗਸ ਆਲ ਸਟੇਟਸ ਆਫ ਇੰਡੀਆ। ਸਾਰਿਆਂ 'ਚੋਂ ਇਹ ਬਹੁਤ ਸ਼ਾਂਤਮਈ ਹੈ। ਇਹ ਸ਼ਾਂਤਮਈ ਹੈ ਕਿਉਂਕਿ ਤੁਸੀਂ ਜਿਨ੍ਹਾਂ ਨੇ ਆਵਾਜ਼ ਚੁੱਕਣੀ ਹੈ ਉਹਨਾਂ ਨੂੰ ਤੁਸੀਂ ਸਲਾਖਾਂ ਪਿੱਛੇ ਬੰਦ ਕਰ ਦਿੰਦੇ ਹੋ, ਔਰ ਬਾਕੀ ਜਿਹੜਾ ਕੋਈ ਹੋਰ ਹੈ ਨਿੱਜੀ ਕਿਹੜਾ ਕੱਢਣ ਲਈ ਮੁਕਾਬਲੇ ਬਣਾ ਦਿਓ, ਔਰ ਫਿਰ ਕਹੋ ਜੀ ਸਭ ਠੀਕ ਠਾਕ ਹੈ। ਕਬਰਾਂ ਵੀ ਤਾਂ ਸ਼ਾਂਤ ਹੁੰਦੀਆਂ ਨੇ। ਜੀ ਜੀ ਬਿਲਕੁਲ ਡਾਕਟਰ ਸਾਹਿਬ, ਇਸ਼ਾਰਾ ਹੋ ਗਿਆ ਬ੍ਰੇਕ ਤੇ ਜਾਣ ਦਾ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।